दर्शकों ब्रेक तो बाद तुहाडा स्वागत है जी डॉक्टर साहब। इस तो पहला कि मैं लिखत पढ़ा तुसीं फेसबुक ते जो कमेंट आए वो साडे दर्शकों नाल शेयर कर दो। वीर सतपाल सिंह परेवाल सिएटल तो ਜਿਹੜੇ ਨੇ ਉਹ ਕਹਿੰਦੇ ਨੇ ਮੇਰੇ ਵੱਲੋਂ ਆਪ ਜੀ ਨੂੰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਏ ਜੀ। ਮੇਘਰਾਜ ਸਿੰਘ ਲਿਖਦੇ ਨੇ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਜੀ ਪੂਰੇ ਵਰਲਡ ਨੂੰ ਇੱਕ ਨਜ਼ਰ ਨਾਲ ਦੇਖਦੇ ਨੇ ਅਤੇ ਪੂਰੇ ਵਰਲਡ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਨੇ। ਡਾਕਟਰ ਸਾਹਿਬ ਜੀ ਆਪ ਨੂੰ ਸਾਡਾ ਸੈਲੂਟ ਹੈ ਜੀ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਨਾਲ ਵੀ ਜੁੜੇ ਨੇ ਔਰ ਇਸ ਯਤਨ 'ਚ ਵੀ ਰਹਿੰਦੇ ਨੇ ਕਿ ਇਸ ਮੈਸੇਜ ਨੂੰ ਦੁਨੀਆ ਭਰ 'ਚ ਕਿਵੇਂ ਪਹੁੰਚਾਇਆ ਜਾਏ। ਬਹੁਤ ਸਾਰੇ ਟੀਵੀ ਚੈਨਲਸ ਨਾਲ ਵੀ ਰਾਬਤਾ ਇਹਨਾਂ ਨੇ ਕੀਤਾ। ਇੱਕ ਸਾਡਾ ਹਿੰਦੀ 'ਚ ਇੰਟਰਵਿਊ ਵੀ ਕਰਵਾਇਆ 30 ਸਾਲ ਬਾਅਦ ਹਿੰਦੀ ਬੋਲੀ। ਔਰ ਇਸੇ ਤਰ੍ਹਾਂ ਬਾਗੀ ਸਿੰਘ ਫਤਿਹ ਭੇਜਦੇ ਨੇ, ਕੁਲਵੰਤ ਬਰਾੜ ਮਨੀਲਾ ਤੋਂ ਫਤਿਹ ਭੇਜਦੇ ਨੇ, ਵੀਰ ਸੁਰਿੰਦਰ ਸਿੰਘ ਫ੍ਰੀ ਖਾਲਿਸਤਾਨ ਐਂਡ ਇੰਡੀਅਨ ਆਕੂਪੇਸ਼ਨ ਔਰ ਵੀਰ ਹਰਮੇਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी डॉक्टर साहब साढ़े को लिखत आई है एक इशू जड़ा मैं पहले सैगमेंट से डिस्कस करना सी बट क्योंकि थोड़ा लंबा हो गया जी ਅਸੀਂ ਇਹ ਸਮਝਦੇ ਹਾਂ ਕਿ ਇੱਕ ਪਾਸੇ ਜੋ ਪੰਜਾਬ ਦਾ ਮਾਹੌਲ ਇਸ ਵੇਲੇ ਪੂਰਾ ਹਿੰਸਕ ਬਣਿਆ ਹੋਇਆ ਹੈ ਸਾਰੇ ਪਾਸਿਆਂ ਵੱਲੋਂ ਵਿਧਾਨ ਸਭਾ ਚੋਣਾਂ ਤੱਕ ਪਹੁੰਚਦੇ ਆ ਇਸ ਦੇ ਹੋਰ ਵੀ ਜਿਹੜੇ ਨੇ ਖਤਰਨਾਕ ਜਿਹੜੇ ਨੇ ਉਹ ਹੋਣਗੇ ਨਤੀਜੇ ਦਾ ਵੇ ਥਿੰਗਸ ਆਰ ਜੀ ਉਹਦੇ 'ਚ ਮੂਰਖ ਬਣਾਉਣ ਦੀ ਕਲਾ ਜਿਹਦੇ 'ਚ ਸਿਆਸਤਦਾਨ ਮਾਹਰ ਨੇ ਕਦੇ ਕਾਂਗਰਸ ਬਣਾਉਂਦੀ ਰਹੀ ਅਕਾਲੀਆਂ ਦਾ ਵੀ ਇੱਕ ਉਸ ਦੇ ਵਿੱਚ ਹੁਣ ਝੰਡੀ ਹੈ ਔਰ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਦੀ ਝੰਡੀ ਜ਼ਿਆਦਾ ਉੱਚੀ ਹੈ ਮੂਰਖ ਬਣਾਉਣ। ਔਰ ਉਹਦੇ 'ਚ ਜਿਵੇਂ ਬਾਘਾ ਪੁਰਾਣਾ 'ਚ ਰੈਲੀ ਹੋਈ ਫਾਰਮਰਸ ਦੇ ਨਾਲ ਜਿਹੜਾ ਇਕਰਾਰਨਾਮੇ ਸਭ ਕਰਜ਼ੇ ਵੀ ਮੁੱਕ ਜਾਣਗੇ ਜ਼ਮੀਨਾਂ ਦਾ ਵੀ ਹੁਣ ਬਹੁਤ ਵਧੀਆ ਹੋ ਜਾਏਗਾ ਸਭ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਹਰਿਆਵਲ ਹੀ ਹਰਿਆਵਲ ਹੋਏਗੀ ਔਰ ਕਿਸਾਨ ਜਿਹੜੇ ਨੇ ਉਹ ਭੰਗੜੇ ਪਾਉਣਗੇ ਉਹਨਾਂ ਨੂੰ ਆਤਮਘਾਤ ਨਹੀਂ ਕਰਨਾ ਪਏਗਾ। ਪਰ ਇਹ ਤਾਂ ਆਰਥਿਕ ਤੌਰ ਦੇ ਉੱਤੇ ਜਿਹੜਾ ਇਸ ਕਿਸਮ ਦੀ ਧੋਖਾਧੜੀ ਵਾਲੀ ਜਿਹੜੀ ਬਿਆਨਬਾਜ਼ੀ ਉਹ ਹਰ ਥਾਂ ਤੇ ਹੀ ਕਰਦੀਆਂ ਨੇ ਸਿਆਸੀ ਪਾਰਟੀਆਂ। ਆਪਣੇ ਚੋਣ ਮੈਨੀਫੈਸਟੋ 'ਚ ਆਮ ਆਦਮੀ ਪਾਰਟੀ ਨੇ ਵੀ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਪਰ ਜਿਹੜਾ ਉਸ ਤੋਂ ਪਹਿਲਾਂ ਅੰਮ੍ਰਿਤਸਰ ਇਹ ਪਤਾ ਨਹੀਂ ਹਰ ਵਾਰ ਜ਼ਰੂਰ ਗੁਰਦੁਆਰੇ ਮੰਦਰ ਦਰਗਾਹਾਂ ਮਸੀਤਾਂ 'ਚ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਕੋਈ ਧਰਮ ਨਾਲ ਸੰਬੰਧ ਨਹੀਂ ਰੱਖਦੇ ਔਰ ਅਸੀਂ ਪਰ ਇਹ ਸੌਦਾ ਸਾਧ ਦੇ ਵੀ ਚਲੇ ਗਏ ਨਿਰੰਕਾਰੀਆਂ ਦੇ ਵੀ ਚਲੇ ਗਏ ਤਾਂ ਫਿਰ ਇਹ ਦੱਸਣ ਲਈ ਵੀ ਪੰਜਾਬ 'ਚ ਸਿੱਖਾਂ ਤੋਂ ਤੁਸੀਂ ਵੋਟਾਂ ਲੈਣੀਆਂ ਨੇ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਕੇਜਰੀਵਾਲ ਆ ਗਏ ਔਰ ਫਿਰ ਉੱਥੇ ਉਹਨਾਂ ਨੇ ਐਲਾਨ ਕੀਤਾ ਜੀ ਅਸੀਂ ਅੰਮ੍ਰਿਤਸਰ ਦੀ ਜਿਹੜੀ ਚਾਰ ਦੀਵਾਰੀ ਦੇ ਅੰਦਰ ਸ਼ਹਿਰ ਹੈ ਉਹਨੂੰ ਪਵਿੱਤਰ ਸ਼ਹਿਰ ਐਲਾਨਾਂਗੇ ਔਰ ਇੱਥੇ ਕੋਈ ਮਾਸ ਸ਼ਰਾਬ ਕੋਈ ਨਾਨ ਵੈਜੀਟੇਰੀਅਨ ਸਟਫ ਨਹੀਂ ਹੋਏਗਾ ਸਮੋਕਿੰਗ ਨਹੀਂ ਹੋਏਗੀ ਔਰ ਇਹਨੂੰ ਅਸੀਂ ਪਵਿੱਤਰ ਸ਼ਹਿਰ ਬਣਾ ਦੇਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਜਾਂ ਤਾਂ ਇਹ ਖੁਦ ਇਸ ਕਦਰ ਆਬਸੈਸਡ ਨੇ ਇਸ ਦੇ ਵਿੱਚ ਕਿ ਵੀ ਉਹ ਸਭ ਤੋਂ ਸਿਆਣੇ ਨੇ ਤੇ ਜਾਂ ਉਹ ਇਹ ਸਮਝਦੇ ਨੇ ਵੀ ਸਿੱਖ ਬੇਵਕੂਫ ਨੇ। ਮੈਂ ਤਾਂ ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਤਾਂ ਫਿਰ ਵਧਾਈਆਂ ਦੇਣ ਵਾਲੇ ਜਾਂ ਮਗਰ ਤੁਰਨ ਵਾਲੇ ਵੀ ਜੀ ਕਹਿ ਦਿੱਤਾ ਔਰ ਦਲ ਖਾਲਸਾ ਵਾਲਿਆਂ ਨੇ ਬਿਲਕੁਲ ਠੀਕ ਇਸ ਦੇ ਉੱਤੇ ਸਟੈਂਡ ਲਿਆ ਔਰ ਉਹਨਾਂ ਦੀ ਸਟੇਟਮੈਂਟ ਹੈ ਇਸ ਤੇ ਕਿ ਆਫਟਰ 1984 ਇਵੈਂਟਸ demands like holy city status to Amritsar changed into independence of Punjab ਦਲ ਖਾਲਸਾ ਉਹਨਾਂ ਨੇ ਕਿਹਾ ਸੀ ਜੀ 1984 ਤੱਕ ਸਾਡੀਆਂ ਇਹੋ ਜਿਹੀਆਂ ਮੰਗਾਂ ਸਨ ਆਨੰਦਪੁਰ ਦਾ ਮਤਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਪਾਣੀਆਂ ਦਾ ਮੁੱਦਾ ਹੁਣ ਸਾਡਾ ਇੱਕੋ ਇੱਕ ਜਿਹੜਾ ਇਸ਼ੂ ਹੈ 84 ਤੋਂ ਬਾਅਦ ਤੇ ਉਹ ਹੈ ਪੰਜਾਬ ਨੂੰ ਆਜ਼ਾਦ ਕਰਵਾਉਣਾ ਔਰ ਉਹਨਾਂ ਦੀ ਮੈਂ ਸਟੇਟਮੈਂਟ ਦਾ ਇੱਕ ਹਿੱਸਾ ਪੜ੍ਹਨਾ ਚਾਹੁੰਦਾ। Joining issue with Aam Aadmi Party Chief Kejriwal on proposing to accord holy city status for Amritsar if Aam Aadmi Party comes to power, the Dal Khalsa said it is a calculated attempt aimed to exploit the sentiment of Sikhs to woo their votes in their upcoming Punjab Assembly elections in 2017 ਕਿ ਸਿੱਖਾਂ ਦੇ ਧਾਰਮਿਕ ਜ਼ਬਾਤਾਂ ਨਾਲ ਖਿਲਵਾੜ ਹੈ ਔਰ ਉਹਨਾਂ ਦੀਆਂ ਵੋਟਾਂ ਲੈਣ ਦੇ ਲਈ ਹੈ। Party's ex-president H.S. Dhami said the nomenclature of holy city status for Amritsar was first sought in 1980s, which was not only rejected by the then government but also opposed by Hindu chauvinist groups including the BJP by giving it communal color। ਕਿ 1980 ਚ ਸਿੱਖਾਂ ਨੇ ਮੰਗ ਕੀਤੀ ਸੀ ਸਰਕਾਰ ਨੇ ਤਾਂ ਉਹਦਾ ਵਿਰੋਧ ਕੀਤਾ ਹੀ ਕੀਤਾ ਪਰ ਬੀਜੇਪੀ ਦੇ ਫਿਰਕੂ ਹਿੰਦੂਆਂ ਨੇ ਵੀ
ਇਸ ਦਾ ਵਿਰੋਧ ਕੀਤਾ ਇਹਨੂੰ ਫਿਰਕੂ ਰੰਗਤ ਦੇ ਕੇ। ਜੀ It was one of the pressing demands included in Anandpur Sahib resolution, which was wrongly dubbed as secessionist document by the Indian establishment, ਕਿ ਅਨੰਦਪੁਰ ਦੇ ਮਤੇ ਦਾ ਇੱਕ ਹਿੱਸਾ ਸੀ ਔਰ ਇਸ ਨੂੰ ਇੱਕ ਅਲਗਾਵਵਾਦੀ ਮਤੇ ਦੇ ਤੌਰ ਤੇ ਸਾਰਿਆਂ ਨੇ ਪੇਸ਼ ਕੀਤਾ। However, all political demands and issues changed once army attacked Darbar Sahib in 1984 and the edifice of Akal Takht was brought to rubble। ਪਰ ਇੱਕ ਵਾਰ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਔਰ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾ ਦਿੱਤਾ, ਉਸ ਤੋਂ ਬਾਅਦ ਇਹ ਸਭ ਕੁਝ ਖਤਮ ਹੋ ਗਿਆ। One thing is clear, ਜੀ after passing through a tumultuous period and sacrificing so many lives during the Sikh struggle, the demand of holy city status has been far left behind। ਕਿ ਇੰਨਾ ਕੁਛ ਇੰਨਾ ਡੈਮੇਜ ਕਰਵਾ ਕੇ ਇੰਨੀਆਂ ਕੁਰਬਾਨੀਆਂ ਕਰਵਾ ਕੇ ਹੁਣ ਇਹ ਜਿਹੜੀ ਪਵਿੱਤਰ ਸ਼ਹਿਰ ਦੀ ਮੰਗ ਹੈ ਤਾਂ ਬਹੁਤ ਪਿੱਛੇ ਰਹਿ ਗਈ। The community has set its new agenda। ਕੌਮ ਨੇ ਆਪਣਾ ਨਵਾਂ ਨਿਸ਼ਾਨਾ ਮਿੱਥਿਆ। For us now the foremost issue is the independence of Punjab, said Thami, taking a dig at politicians playing with the emotions of people at the time of elections for their petty gains। ਉਹਨਾਂ ਨੇ ਕਿਹਾ ਜੀ ਸਾਡੇ ਸਾਹਮਣੇ ਹੁਣ ਇੱਕੋ ਹੀ ਜਿਹੜਾ ਸਾਡਾ ਨਿਸ਼ਾਨਾ ਹੈ ਪੰਜਾਬ ਦੀ ਆਜ਼ਾਦੀ ਹੈ। If present day politicians including Kejriwal think that they could win over the hearts of the Sikhs with such poll gimmicks, then they were highly mistaken। ਹੁਣ ਇਹ ਇਸ ਬਾਰੇ ਮੇਰੀ ਰਿਜ਼ਰਵੇਸ਼ਨ ਹੈ ਕਿ ਵੀ ਕੀ ਸੱਚਮੁੱਚ ਸਿੱਖ ਇੰਨੇ ਕੁ ਸਮਝਦਾਰ ਹੋਣਗੇ ਕਿ ਵੀ ਉਹ ਇਹੋ ਜਿਹੇ ਜਿਹੜੇ ਸਿਆਸੀ ਇਹਨਾਂ ਦੇ ਇਸ ਕਿਸਮ ਦੇ ਡਰਾਮੇਬਾਜ਼ੀਆਂ ਨੇ, ਨੌਟੰਕੀਆਂ ਨੇ, ਉਸ ਤੋਂ ਬਿਯੋਂਡ ਦੇਖ ਕੇ ਆਪਣੇ ਹਿੱਤਾਂ ਦੇ ਲਈ ਦੇਖਣਗੇ ਕਿ ਕੌਮ ਦੀ ਆਜ਼ਾਦੀ, ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀ ਆਜ਼ਾਦੀ ਇਹ ਅਹਿਮ ਮੁੱਦਾ ਹੈ, ਨਾ ਕਿ ਇਦਾਂ ਦੇ ਗਿਮਕ ਜਿਹੜੇ ਨੇ। ਤੇ ਜਾਂ ਇੱਕ ਵਾਰ ਫੇਰ ਅਸੀਂ ਉਸ ਫਰੇਬ ਜਾਲ ਦੇ ਵਿੱਚ ਡਿੱਗਾਂਗੇ ਔਰ ਫਿਰ ਉਸ ਤੋਂ ਬਾਅਦ ਜਦੋਂ ਉਸ ਫਰੇਬ ਜਾਲ ਦਾ ਵਕਤ ਗੁਜ਼ਰ ਜਾਏਗਾ ਤੇ ਫਿਰ ਅਸੀਂ ਕਹਾਂਗੇ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ ਔਰ ਫਿਰ ਉਹਨੂੰ ਵੀ ਜਕਾਰਾ ਛੱਡ ਦੇਣਗੇ ਜੀ, ਧੋਖੇ ਦਾ ਵੀ ਜਕਾਰਾ ਛੱਡ ਦੇਣਗੇ। ਜੀ ਡਾਕਟਰ ਸਾਹਿਬ ਬਿਲਕੁਲ। ਆਪਾਂ ਲਿਖਤ ਪੜ੍ਹਦੇ ਹਾਂ ਨਵਾਬ ਸ਼ਾਹ ਸਿੰਧ ਪਾਕਿਸਤਾਨ ਤੋਂ ਸੈयद नावीद जी ਦੀ ਲਿਖਦੇ ਹਨ। वाहिगुरु जी का खालसा वाहिगुरु जी की फतेह। अस्सलाम वालेकुम सर। वालेकुम सलाम। मुझे बहुत खुशी हुई कि जब मैंने डॉक्टर अमरजीत सिंह साहब को हामिद मीर के कैपिटल टॉक प्रोग्राम में देखा और उनके विचार सुने और उसके बाद पाकिस्तान की मुकामी न्यूज़पेपर नवाए वक्त में इसरार बुखारी साहब का कॉलम पढ़ा। डॉक्टर साहब के बारे मैंने ये महसूस किया कि वाकई में डॉक्टर साहब पूरी तरह से राइट हैं अपनी बातों में और यही बेहतरीन मौका है पाकिस्तान के पास कश्मीर के लिए कुछ करने का और नाजी मोदी की बलोचिस्तान पर की हुई बात का खालिस्तान की फुल सपोर्ट करने का, करारा जवाब देने का और रेफरेंडम 2020 की भी हमायत करने का। लेकिन वो सिर्फ इसलिए नहीं होना चाहिए कि मोदी ने कुछ कहा था उसका जवाब दे दिया बस बात खत्म हो गई, बल्कि उन्हें मुसलमान और सिख मजहब के बीच में जासूसी, मुस्लिम और सिखों के मर्दों की एक जैसी दाढ़ी और सर को ढांपना, औरतों के एक जैसे लिबास, एक जैसा खाना पीना, एक जैसा रहना सहना और एक जैसे मिजाज को देखकर भी एक भरा भाई होकर पाकिस्तान को हर मोड़ पर बल्कि हर इंटरनेशनल फोरम पर भी कश्मीर इशू के साथ साथ खालिस्तान इशू पर भी बात करनी चाहिए और 1947 से हुए कश्मीर पर जुल्म के साथ साथ ऑपरेशन ब्लू स्टार 1984 में सिखों पर किए हुए हिंदुओं के जुल्म को भी दुनिया के सामने रखा जाए। मैं समझता हूं कि ये वक्त है सिख और मुस्लिम भाइयों को एक होकर कश्मीर और खालिस्तान इशू के को अपनी मंजिल तक पहुंचाने का और जो 1947 में जिस तरह हम हिंदू भाइयों की बातों में आकर एक दूसरे को काट खाया उसका अजाल करने का। मेरी दुआ है अल्लाह पाक से कि अल्लाह पाक कश्मीर और खालिस्तान को जल्द से जल्द अपने प्यारे पाया तकमील तक पहुंचाए। आमीन। थैंक्स एंड रिगार्ड्स। वाहिगुरू जी का खालसा वाहिगुरू जी की फतेह। ਕੀ ਨਾਂ ਸੀਗਾ ਇਹਨਾਂ ਦਾ ਹੈਗਾ ਨਵੀਦ, ਹਾਂਜੀ सैयद नवीद ਜੀ। सैयद नवीद जी ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਜੀਓ ਟੀਵੀ ਦੇ ਉੱਤੇ
ਜਿਹੜਾ ਸਾਡੇ ਕਲਿੱਪ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਸਾਨੂੰ ਲਿਖਤਾਂ ਸਾਡੇ ਪਾਕਿਸਤਾਨੀ ਵੀਰਾਂ ਦੀਆਂ ਦੁਨੀਆ ਭਰ ਚੋਂ ਆ ਰਹੀਆਂ ਨੇ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਅਸੀਂ ਇਸ ਪ੍ਰੋਗਰਾਮ 'ਚ ਬੜੀਆਂ ਸੀਮਤ ਹੀ ਲਿਖਤਾਂ ਲੈ ਸਕਦੇ। ਸੋ ਇਹਨਾਂ ਨੇ ਸੈयद ਨਵੀਦ ਜੀ ਨੇ ਜਿੱਥੇ ਖਾਲਿਸਤਾਨ ਦੀ ਹਮਾਇਤ ਕੀਤੀ ਹੈ, ਆਪਣੀ ਹਕੂਮਤ ਨੂੰ ਕਿਹਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਕਸ਼ਮੀਰ ਦੇ ਨਾਲ ਖਾਲਿਸਤਾਨ ਮੁੱਦੇ ਨੂੰ ਉਭਾਰਨ, ਉੱਥੇ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੀਆਂ ਸਿਮਿਲੈਰਿਟੀ ਜ਼ਬਾਨ ਦੇ ਹਵਾਲੇ ਨਾਲ ਵੀ, ਉਹਨਾਂ ਖਾਣ ਪੀਣ, ਰਹਿਣ ਸਹਿਣ ਔਰ ਦਸਤਾਰ ਦਾੜੀ, ਇਹਨਾਂ ਸਾਰਿਆਂ ਦੇ ਨਾਲ ਵੀ ਉਹਨਾਂ ਨੇ ਕਿਹਾ। ਔਰ 1947 ਚ ਉਹਨਾਂ ਨੇ ਕਿਹਾ ਕਿ ਵੀ ਜੋ ਕੁਝ ਅਸੀਂ ਇੱਕ ਦੂਸਰੇ ਨਾਲ ਕੀਤਾ ਹੈ ਉਸ ਦਾ ਅਸੀਂ ਪਛਤਾਤਾਪ ਕਰੀਏ ਔਰ ਹੁਣ ਜਿਹੜਾ ਸਾਡੀ ਡੈਸਟਨੀ ਸਾਂਝੀ ਹੈ ਔਰ ਇਸ ਦੇ ਲਈ ਅਸੀਂ ਇੰਟਰਨੈਸ਼ਨਲ ਲੈਵਲ ਤੇ ਟੁਗੇਦਰਨੈਸ ਦੇ ਨਾਲ ਕੰਮ ਕਰੀਏ। ਆਮੀਨ ਦਾ ਮਤਲਬ ਇਹ ਹੁੰਦਾ ਹੈ ਕਿ ਇਵੇਂ ਹੀ ਹੋਏ ਔਰ ਅਸੀਂ ਵੀ ਉਹਨਾਂ ਦੇ ਇਹ ਜਿਹੜੇ ਪ੍ਰਗਟਾਏ ਹੋਏ ਜਜ਼ਬਾਤ ਨੇ ਉਹਨਾਂ ਵੱਲੋਂ ਜਿਹੜਾ ਜਜ਼ਬਾਤਾਂ ਦਾ ਇਜ਼ਹਾਰ ਹੈ ਉਸ ਦੇ ਲਈ ਸ਼ੁਕਰਗੁਜ਼ਾਰ ਵੀ ਹਾਂ, ਅਹਿਸਾਨਮੰਦ ਵੀ ਹਾਂ ਔਰ ਜੋ ਕੁਝ ਉਹਨਾਂ ਨੇ ਕਿਹਾ ਅਸੀਂ ਵੀ ਇਸ ਦੇ ਲਈ ਆਮੀਨ ਹੀ ਕਹਿੰਦੇ ਜੀ। ਡਾਕਟਰ ਸਾਹਿਬ ਅਖੀਰਲੇ ਸੈਗਮੈਂਟ ਸਰ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆ ਨੰਬਰ 148 ਨੂੰ ਚੁਣੇ ਜੀ। ਗੁਰਮੁਖ ਧਿਆਨ ਕੈ ਪ੍ਰਤਿਸ਼ਠਾ ਸੁਖੰਬਰ ਲੈ, ਅਨਕ ਪਟੰਬਰ ਕੀ ਸੋਭਾ ਨਾ ਸੁਹਾਵੇ, ਗੁਰਮੁਖ ਸੁਖ ਫਲ ਗਿਆਨ ਮਿਸ਼ਟਾਨ ਪਾਨ, ਨਾਨਾ ਬਿੰਜਨਾਦ ਸਵਾਦ ਲਾਲਸਾ ਮਿਟਾਵੇ, परम निदान प्रिया प्रेम परमारथ के, सर्व निदान की इच्छा न उपजावे, पूरन ब्रह्म गुर किंचत कृपा कटाच, मन मनसा थकत अनत न धावे। जी कि किवें जदों वाहिगुरू दे नाम दे विच असीं जुड़ जांदे हैं, वाहिगुरू दे नाम दा रस साडे जीवन च आ जांदा है, रब दी याद सतत साडे तुरंदर दा हिस्सा बन जाती है, तो फिर की हुंदा है बाकी जिस दे लई दुनिया भज्जी नस्सी फिरदी है, चंगे पहरावे शीशियां दे सामने नहीं घंटिया बदी हटदे, चंगी खुराक सारा दिन दिवस गवाया खाए दिन खाण च निकल जांदा, धन दौलत सोना चांदी इकट्ठा करन दी दौड़। और भाई गुरदास जी ने उन्होंने सारियां दा इस्तेमाल करके उन्होंने कहा कि गुरमुख ध्यान कै प्रतिष्ठा सुखंबर लै, अनक पटंबर की शोभा ना सुहावे। कि गुरमुख दे अंदर जदों वो निरंकार दे ध्यान दे विच जुड़ के उस दे प्यार दा कपड़ा पा लैंदा है, जो उस पटंबर उस नूं कपड़े नूं कहंदे ने, प्रतिष्ठा दा उस दे रब दे ऑनर दा रब दे प्यार दा जी। अनक पटंबर की शोभा ना सुहावे, फिर उन्होंने बाकी दुनियावी कपड़े जड़े ने उन्हां दे विच वक्त जाया करना जड़ा वो चंगा नहीं लगता। इसे तरह जेड़े जदों गुरमुख नूं वाहिगुरू दे ज्ञान दा मिठापन उस दे अंदर आ जांदा है, मिष्टान मिठापन आंदा है, नाना व्यंजनाद स्वाद लालसा मिटावे, फिर उहदे अंदर बाकी खान पदार्थां दी जिहड़ी लालसा है वो मुक जांदी है, वो इस दे विच नहीं, जीव दे स्वादां दे पिछों नहीं जांदा। परम निदान प्रिया प्रेम परमारथ कै, सर्व निदान की इच्छा ना उपजावे, जिसनूं वाहिगुरू दे प्यार रूपी खजाना मिल जांदा है, परम निदान मिल जांदा है, उस दे अंदर दुनियावी खजानियां दी चाहना ही मुक जांदी है। पूरन ब्रह्म गुर किंचत कृपा कटाच, जिस दे उत्ते उस प्यारे निरंकार दी किरपा दी अख, किरपा दी नज़र, किरपा कटाक्ष आंदी है, किरपा कटाक्ष पैंदी है, नज़र दे थल्ले उस प्यारे दी वो आंदा है, मन मनसा थकत अनत ना धावे, ते फिर उस दे मन विचों सारियां डिजायर, मनशा हुंदी है डिजायर, थक जांदी मुक जांदियां ने, उस दे अंदर कोई डिजायर नहीं पैदा हुंदी, ते मन टिक जांदा है वाहिगुरू दे प्यार च, अनत ना धावे, फिर किसे होर पासे नहीं दौड़दा।
ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।